ਵੀਕਐਂਡ ਦੇ ਉੱਤੇ 2 ਵੱਖ-ਵੱਖ ਥਾਵਾਂ ਦੇ ਉੱਤੇ ਕਹਿ ਸਕਦੇ ਹਾਂ ਵੀ ਇਹ ਮਾੜੀਆਂ ਨਿਊਜ਼ ਜਿਹੜੀਆਂ ਉਹ ਆਈਆਂ। ਇੱਕ ਇੰਟਰਨੈਸ਼ਨਲ ਜਿਹੜੀ ਖਬਰ ਆ ਉਹ ਬਰਲਿਨ ਤੋਂ ਜਿਹੜੀ ਉਹ ਆਈ ਜਰਮਨੀ 'ਚ, ਜਿੱਥੇ ਇੱਕ ਜਿਹੜੀ ਪਰੇਡ ਚੱਲ ਰਹੀ ਸੀਗੀ, ਪ੍ਰਾਈਡ ਪਰੇਡ ਚੱਲ ਰਹੀ ਸੀ, ਉੱਥੇ ਕਿਸੇ ਨੇ ਹਮਲਾ ਜਿਹੜਾ ਉਹ ਕੀਤਾ ਹੈ ਅਤੇ ਉਹਦੇ ਵਿੱਚ ਕਈ ਲੋਕਾਂ ਨੂੰ ਦਰੜਨ ਦੀ ਉਸਨੇ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਅਤੇ ਇਹ ਹੁਣ ਪਤਾ ਲੱਗਾ ਵੀ ਇਸ ਅਟੈਕ ਦਾ ਜਿਹੜਾ ਸਸਪੈਕਟ ਆ, ਜਿਹੜਾ ਅਟੈਕਰ ਸੀਗਾ, ਇਹ ਆਈਸਿਸ ਦੇ ਨਾਲ ਜੁੜਿਆ ਹੋਇਆ ਸੀ। ਅਬਦੁਲ ਬਲੌਟ 21 ਸਾਲਾਂ ਦਾ ਜਰਮਨ ਬੌਰਨ ਸਿਟੀਜ਼ਨ ਆ ਉੱਦਾਂ, ਪਰ ਲੈਬਨੀਜ਼ ਮਾਪੇ ਜਿਹੜੇ ਉਸ 'ਤੇ ਜਿਹੜੇ ਉਹ ਰਹੇ ਆ। ਅਤੇ ਯੂਰਪ ਦੀ ਜਿਹੜੀ ਕਹਿੰਦੇ ਵੀ ਸਭ ਤੋਂ ਵੱਡੀ ਇੱਕ ਜਿਹੜੀ ਪਰੇਡ ਹੁੰਦੀ ਆ, ਇਵੈਂਟ ਹੁੰਦੀ ਆ ਸੈਟਰਡੇ ਨਾਈਟ ਨੂੰ, ਉਸ ਦੇ ਵਿੱਚ ਇਸਨੇ ਜਿਹੜੇ ਆ ਉਹ ਮਸ਼ੈਟੀ ਦੇ ਨਾਲ ਵੀ ਜਿਹੜਾ ਉਹ ਬਾਅਦ ਦੇ ਵਿੱਚ ਹਮਲਾ ਕੀਤਾ। ਪਹਿਲਾਂ ਗੱਡੀ ਦੇ ਨਾਲ ਲੋਕਾਂ ਨੂੰ ਜਿਹੜਾ ਉਹ ਥੱਲੇ ਦਿੱਤਾ, ਦਰੜਿਆ, ਜਿਸ ਮਸ਼ੈਤੀ ਅਟੈਕ ਦੇ ਨਾਲ ਉਸ ਤੋਂ ਬਾਅਦ 'ਚ ਇੱਕ ਬੀਬੀ ਦੀ ਵੀ ਮੌਤ ਹੋਈ ਅਤੇ 29 ਹੋਰ ਜਾਣੇ ਜਿਹੜੇ ਆ ਉਹ ਜ਼ਖਮੀ ਹੋਏ ਹੈਗੇ ਆ। 24 ਘੰਟੇ ਮੈਨਹੰਟ ਚੱਲੀ ਆ ਬਰਲਿਨ ਜਰਮਨੀ ਦੇ ਵਿੱਚ। ਇਸ ਨੂੰ ਫੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਚੱਲਦੀਆਂ ਰਹੀਆਂ ਅਤੇ 24 ਘੰਟਿਆਂ ਦੇ ਵਿੱਚ ਕਹਿੰਦੇ ਵੀ ਜਦ ਪੁਲਿਸ ਦੇ ਨਾਲ ਇਹਦੀ ਕਨਫਰੰਟ੍ਰੇਸ਼ਨ ਹੋਈ, ਆਮੋ ਸਾਹਮਣੇ ਜਿਹੜਾ ਹੋਇਆ, ਤਾਂ ਇਸ ਨੂੰ ਗੋਲੀ ਦੇ ਨਾਲ ਮਾਰ ਮੁਕਾਇਆ ਗਿਆ ਹੈਗਾ ਆ। ਕਹਿੰਦੇ ਵੀ ਇਸ ਨੂੰ ਡੀ-ਰੈਡੀਕਲਾਈਜੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਪਾਇਆ ਗਿਆ ਸੀਗਾ ਸਕਰੀਨਿੰਗ ਦੇ ਲਈ। ਅਤੇ ਕਹਿੰਦੇ ਵੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਅਥਾਰਟੀਜ਼ ਨੂੰ ਕਹਿੰਦੇ ਵੀ ਇਹ ਪਲੈਨਿੰਗ ਕਰ ਰਿਹਾ ਸੀਗਾ, ਪਰ ਇਹਦੀ ਜਿਹੜੀ ਕੋਆਪਰੇਸ਼ਨ ਆ, ਜਿਹੜੀ ਇਹ ਡੀ-ਰੈਡੀਕਲਾਈਜੇਸ਼ਨ ਦੀ ਕਹਿੰਦੇ ਵੀ ਇਹ ਕਰ ਰਿਹਾ ਸੀਗਾ, ਇਹ ਸਿਰਫ ਤੇ ਸਿਰਫ ਲੋਕਾਂ ਨੂੰ ਅਤੇ ਪੁਲਿਸ ਨੂੰ ਅਤੇ ਸਰਕਾਰ ਨੂੰ ਜਿਹੜਾ ਉਹ ਧੋਖਾ ਹੀ ਦੇ ਰਿਹਾ ਸੀਗਾ। ਸੋ ਕਹਿੰਦੇ ਵੀ ਇਹਦੀ ਜਿਹੜੀ ਕੋਆਪਰੇਸ਼ਨ ਆ ਉਸ ਦੇ ਵਿੱਚ ਜਿਹੜੀ ਉਹ ਫੇਕ ਨਜ਼ਰ ਆ ਰਹੀ ਸੀਗੀ। ਸੋ ਅੰਦਰੋਂ ਆਪਣੇ ਆਈਸਿਸ ਦੇ ਜਿਹੜੇ ਪ੍ਰੋਪੇਗੰਡੇ ਦੇ ਨਾਲ ਉਹ ਪੂਰੀ ਤਰ੍ਹਾਂ ਲੈਸ ਸੀਗਾ। ਬਾਹਰੋਂ ਇਹ ਦਿਖਾਵਾ ਕਰ ਰਿਹਾ ਸੀਗਾ ਵੀ ਮੈਂ ਉਸਨੂੰ ਛੱਡਣਾ ਜਿਹੜਾ ਉਹ ਚਾਹੁੰਦਾ ਆ, ਅਤੇ ਸਰਕਾਰੀ ਸਹਾਇਤਾ ਵੀ ਜਿਹੜੀ ਉਹ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਡੀ-ਰੈਡੀਕਲਾਈਜੇਸ਼ਨ ਪ੍ਰੋਗਰਾਮ ਦੇ ਵਿੱਚ ਵੀ ਜਿਹੜਾ ਉਹ ਜਾ ਰਿਹਾ ਸੀਗਾ, ਪਰ ਅੰਦਰ ਖਾਤੇ ਇਹ ਸਾਰੇ ਜਿਹੜੇ ਆ ਘਟਨਾਕ੍ਰਮ ਨੂੰ ਅੰਜਾਮ ਦੇਣ ਦੇ ਲਈ, ਇਸ ਹਮਲੇ ਨੂੰ ਅੰਜਾਮ ਦੇਣ ਦੇ ਲਈ ਇਹਦੀ ਪਲੈਨਿੰਗ ਜਿਹੜੀ ਉਹ ਅੰਦਰ ਖਾਤੇ ਚੱਲ ਰਹੀ ਸੀਗੀ। ਜਰਮਨ ਜਿਹੜੇ ਚਾਂਸਲਰ ਫੈਡਰਿਕ ਮਰਚ ਆ, ਉਹਨਾਂ ਨੇ ਅੱਜ ਪੱਤਰਕਾਰਾਂ ਨੂੰ ਜਿਹੜਾ ਉਹ ਕਿਹਾ ਵੀ ਇਹ ਜਿਹੜਾ ਅਟੈਕ ਆ ਇਹ ਪ੍ਰੀਵੈਂਟ ਕੀਤਾ ਜਾ ਸਕਦਾ ਸੀ। ਕਹਿੰਦੇ ਵੀ ਸਾਡਾ ਜਿਹੜਾ ਇਹੀ ਮੇਨ ਕੰਮ ਆ ਵੀ ਅਸੀਂ ਜਰਮਨੀ ਦੇ ਲੋਕਾਂ ਨੂੰ ਪ੍ਰੋਟੈਕਟ ਕਰੀਏ ਹਰ ਇੱਕ ਜਿਹੜੇ ਉਹ ਚੀਜ਼ਾਂ ਤੋਂ, ਜਿਨ੍ਹਾਂ ਦੇ ਵਿੱਚ ਪੋਸੀਬਲ ਇੱਦਾਂ ਦੇ ਜਿਹੜੇ ਕ੍ਰਿਮੀਨਲ ਡੇਂਜਰਸ ਲੋਕ ਜਿਹੜੇ ਵੀ ਕਾਰਨਾਂ ਕਰਕੇ ਹੈਗੇ ਆ, ਵੀ ਉਹਨਾਂ ਨੂੰ ਕਸਟਡੀ ਦੇ ਵਿੱਚ ਜਿਹੜਾ ਉਹ ਲਿਆ ਗਿਆ, ਉਹਦੇ ਕਰਕੇ ਇਹ ਚੀਜ਼ ਵਾਪਰੀ ਹੈਗੀ ਆ। ਸੋ ਜਿਹੜੀ ਔਰਤ ਮਰੀ ਆ ਉਹ ਪੋਲੈਂਡ ਦੀ ਨੈਸ਼ਨਲ ਜਿਹੜੀ ਉਹ ਦੱਸੀ ਜਾਂਦੀ ਆ। ਪੋਲੈਂਡ ਦੀ ਜਿਹੜੀ ਫੋਰਨ ਮਿਨਿਸਟਰੀ ਆ, ਉਹਨਾਂ ਨੇ ਇਸ ਦੀ ਜਿਹੜੀ ਉਹ ਪੁਸ਼ਟੀ ਕੀਤੀ ਆ। 2002 ਦੇ ਵਿੱਚ ਬਲੌਟ ਦੀ ਜਿਹੜੀ ਮਾਂ ਆ, ਉਹ ਉੱਥੋਂ ਦੀ ਜਰਮਨ ਦੀ ਸਿਟੀਜ਼ਨ ਜਿਹੜੀ ਉਹ ਨੈਚੁਰਲਾਈਜ਼ ਸਿਟੀਜ਼ਨ ਜਿਹੜੀ ਉਹ ਬਣੀ ਸੀ। ਉਸ ਤੋਂ ਬਾਅਦ 'ਚ ਜਿਹੜਾ ਇਸ ਦਾ ਜਿਹੜਾ ਜਨਮ ਹੋਇਆ 3 ਸਾਲਾਂ ਜਿਹੜਾ ਉਹ ਬਾਅਦ, ਅਤੇ ਕਹਿੰਦੇ ਵੀ 2019 ਦੇ ਵਿੱਚ ਇਹਦੀਆਂ ਕਈ ਮਲਟੀਪਲ ਇੰਸੀਡੈਂਟ ਜਿਹੜੇ ਉਹ ਵਾਪਰੇ ਆ ਹਰਜੋਤ ਸਿੰਘ ਜੀ। 2019 ਦੇ ਵਿੱਚ ਸਕੂਲ ਯਾਰਡ ਦੇ ਵਿੱਚ ਬਰਲਿਨ ਹਾਈ ਸਕੂਲ 'ਚ ਵਿਕਟਮ ਨੂੰ, ਇੱਕ ਪੀੜਤ ਨੂੰ ਕੁੱਟਣ ਮਾਰਨ ਦਾ, ਅਸੌਲਟ ਕਰਨ ਦਾ ਵੀ ਇਸ ਦੇ ਉੱਤੇ ਜਿਹੜਾ ਉਹ ਦੋਸ਼ ਲੱਗਾ ਸੀ। ਫਿਰ 2022 ਦੇ ਵਿੱਚ ਜੁਵਨਾਈਲ ਕੋਰਟ ਨੇ ਇਸ ਨੂੰ ਕਨਵਿਕਟ ਕੀਤਾ ਸੀ ਅਸੌਲਟ ਤੇ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ। ਤੇ ਪਹਿਲੇ ਜਿਹੜੇ ਸਾਈਨ ਦੇ ਐਕਸਟ੍ਰੀਮਿਜ਼ਮ ਦੇ ਜਿਹੜੇ ਆਈਸਿਸ ਦੇ ਨਾਲ ਜੁੜੇ ਹੋਣ ਦੇ, ਇਹ 2024 ਚ ਸਾਹਮਣੇ ਆਏ ਸੀ, ਜਦ ਇਸਨੇ ਆਈਸਿਸ ਪ੍ਰੋਪੇਗੈਂਡਾ ਦੀਆਂ ਜਿਹੜੀਆਂ ਪੋਸਟ ਆ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਤੇ ਜਿਹੜੀਆਂ ਉਹ ਸ਼ੇਅਰ ਜਿਹੜੀਆਂ ਕੀਤੀਆਂ ਸੀਗੀਆਂ। ਫਿਰ ਇਹ ਲੈਬਨਾਨ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਗਿਆ, ਜਿੱਥੇ ਸੀਰੀਆ ਦੇ ਵਿੱਚ ਇਹ ਗਿਆ, ਜਿੱਥੇ ਆਈਸਿਸ ਨੂੰ ਇਹ ਜੁਆਇਨ ਕਰਨਾ ਚਾਹੁੰਦਾ ਸੀਗਾ। ਫਿਰ ਬਾਅਦ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰਕੇ ਜਿਹੜੀ ਉਹ ਜੇਲ੍ਹ ਵੀ ਕੀਤਾ ਗਿਆ ਸੀਗਾ ਲੈਬਨਾਨ ਦੇ ਵਿੱਚ। ਫਿਰ 2025 ਦੇ ਵਿੱਚ ਕਹਿੰਦੇ ਵੀ ਆਪਣੀ ਉੱਥੇ ਦੀ ਸੈਂਟੈਂਸ ਪੂਰੀ ਕਰਕੇ ਵਾਪਸ ਜਿਹੜਾ ਉਹ ਆ ਗਿਆ ਸੀਗਾ, ਪਰ ਅੰਦਰ ਖਾਤੇ ਜਿਹੜਾ ਇਹ ਰੈਡੀਕਲਾਈਜ਼ਡ ਪੂਰੀ ਤਰ੍ਹਾਂ ਹੋ ਚੁੱਕਾ ਸੀ, ਜਿਸ ਤੋਂ ਬਾਅਦ ਇਸਨੇ ਬੀਤੇ ਸ਼ਨੀਚਰਵਾਰ ਨੂੰ ਇਸ ਪਰੇਡ ਦੇ ਉੱਤੇ ਗੱਡੀ ਚਾੜ ਕੇ ਤੇ ਮਸ਼ੈਟੀ ਦੇ ਨਾਲ ਹਮਲਾ ਕਰਕੇ ਉਸ ਘਟਨਾ ਨੂੰ ਅੰਜਾਮ ਦਿੱਤਾ, ਤੇ ਹੁਣ ਉਸ ਦੀ ਜਿਹੜੀ ਉਹ ਪੁਲਿਸ ਕਨਫਰੰਟ੍ਰੇਸ਼ਨ ਦੇ ਵਿੱਚ ਮੌਤ ਹੋ ਚੁੱਕੀ ਹੈ।